ਵਧੀਆ ਜਾਂਦੇ ਗੱਲ ਕਰੀਏ ਪੰਜਾਬ ਦੇ ਇੱਕ ਪਿੰਡ ਦੀ ਜਿੱਥੇ 12 ਗੁਰੂ ਘਰ ਨੇ ਤੇ 12 ਹੀ ਸ਼ਮਸ਼ਾਨ ਘਾਟ ਨੇ। ਸ਼ਰਮਾ ਜੀ, ਹੁਣ ਦੱਸਦੇ ਸ਼੍ਰੋਮਣੀ ਕਮੇਟੀ ਇਸ ਮਸਲੇ ਦੇ ਵਿੱਚ ਸਰਗਰਮ ਹੋਈ ਹੈ ਜੀ। ਬਿਲਕੁਲ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਜੀ ਸਭਰਾ। ਉੱਥੇ ਇੱਕੋ ਪਿੰਡ ਦੇ ਵਿੱਚ 12 ਸ਼ਮਸ਼ਾਨ ਘਾਟ ਤੇ 12 ਗੁਰੂ ਘਰ। ਮਤਲਬ ਪੰਜਾਬ ਦੇ ਇਹ ਇੱਕ ਪਿੰਡ ਦੀ ਨਹੀਂ, ਕਿੰਨੇ ਪਿੰਡਾਂ ਦੀ ਕਹਾਣੀ ਆ। 4-4 ਸ਼ਮਸ਼ਾਨ ਘਾਟ, 3-3 ਸ਼ਮਸ਼ਾਨ ਘਾਟ ਤਾਂ ਆਮ ਨੇ ਆਪਣੇ ਪਿੰਡਾਂ 'ਚ, ਤੇ 3-3 4-4 ਗੁਰਦੁਆਰੇ, 2-2 3-3 ਮੰਦਿਰ ਆਮ ਨੇ ਪਿੰਡਾਂ ਦੇ ਵਿੱਚ। ਸੋ ਇਸ ਨੂੰ ਲੈ ਕੇ ਖਾਸ ਕਰ ਜਦੋਂ ਆਪਾਂ ਪੰਥਕ ਹਵਾਲੇ ਨਾਲ ਦੇਖਦੇ ਹਾਂ, ਸਿੱਖੀ ਦੇ ਹਵਾਲੇ ਨਾਲ ਦੇਖਦੇ ਹਾਂ, ਤਦ ਇਸ ਮਸਲੇ ਤੇ ਜਦੋਂ ਤੁਸੀਂ ਸਿੱਖ ਪੰਥ 'ਚ ਆ ਗਏ ਤਦ ਤਾਂ ਜਾਤ ਪਾਤ ਖਤਮ ਹੈ। ਫਿਰ ਸ਼ਮਸ਼ਾਨ ਘਾਟ ਵੱਖਰੇ ਕਿਉਂ ਬਈ? ਇੱਕੋ ਸ਼ਮਸ਼ਾਨ ਘਾਟ ਕਿਉਂ ਨਹੀਂ? ਸੋ ਇਹ ਸਵਾਲ ਪਹਿਲਾਂ ਵੀ ਉੱਠਦਾ ਰਿਹਾ। ਤੇ ਇਸੇ ਤਰ੍ਹਾਂ ਸਾਂਝੀਵਾਲਤਾ ਦੇ ਮਸਲੇ ਤੇ ਜੇਕਰ ਧਰਮ ਸਾਨੂੰ ਵੰਡ ਪਾਉਣਾ ਨਹੀਂ ਸਿਖਾਉਂਦਾ, ਫਿਰ ਆ ਹਿੰਦੂਆਂ ਦੇ ਵੱਖਰੇ ਜੀ, ਆ SC-BC ਦੇ ਵੱਖਰੇ ਜੀ, ਆ ਜੱਟਾਂ ਦੇ ਵੱਖਰੇ ਜੀ, ਫਿਰ ਸ਼ਮਸ਼ਾਨ ਘਾਟ ਵੱਖਰੇ ਕਿਉਂ ਬਈ? ਉਹ ਕਹਿੰਦੇ ਰੱਬ ਇੱਕ ਹੈ, ਪ੍ਰਮਾਤਮਾ ਇੱਕ ਹੈ, ਮਿੱਟੀ ਚੋਂ ਜਨਮਿਆ, ਮਿੱਟੀ 'ਚ ਮਿਲ ਜਾਣਾ, 5 ਤੱਤਾਂ ਦਾ ਸਰੀਰ ਹੈ। ਤੇ ਫਿਰ ਇੱਥੇ ਆ ਕੇ ਕਿੱਥੇ ਮਾਨਸਿਕਤਾ ਮਰ ਜਾਂਦੀ ਹੈ। ਪਰ ਆਹ ਪਿੰਡ ਹੁਣ ਉਦਾਹਰਨ ਬਣ ਕੇ ਉੱਭਰਿਆ, ਜਾਂ ਇਹ ਪਿੰਡ ਇੱਕ ਹੁਣ ਪਹਿਚਾਣ ਬਣ ਕੇ ਉੱਭਰਿਆ ਕਿ ਸਭਰਾ ਪਿੰਡ 12 ਗੁਰੂ ਘਰ ਤੇ 12 ਹੀ ਸ਼ਮਸ਼ਾਨ ਘਾਟ। ਔਰ ਖਾਸ ਗੱਲ ਇਹ ਹੈ ਕਿ ਇਹ ਲਗਭਗ ਇਹਦੇ ਵਿੱਚੋਂ ਜ਼ਿਆਦਾਤਰ ਇਹ ਜਾਤ ਆਧਾਰਿਤ ਨਹੀਂ ਹੈਗੇ। ਅੱਛਾ, ਇਹ ਮਹੱਲਾ ਆਧਾਰਿਤ, ਜਿਵੇਂ ਆਪਣੀਆਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਪੱਤੀਆਂ, ਜੀ। ਸੋ ਇਹ ਉਵੇਂ ਪੱਤੀਆਂ ਵਾਲੇ ਅੱਡ ਅੱਡ ਗੁਰੂ ਘਰ, ਪੱਤੀਆਂ ਦੇ ਅੱਡ ਅੱਡ ਸ਼ਮਸ਼ਾਨ ਘਾਟ। ਸੋ ਇਹ ਆਪਣੀ ਆਪਣੀ ਚੌਧਰ ਵਾਲੇ ਵੀ ਨੇ। ਸੋ ਹੁਣ ਇਹਦੇ ਹਵਾਲੇ ਨਾਲ ਜੇ ਹੁਣ ਪੰਜਾਬ ਸਰਕਾਰ ਕਹਿੰਦੀ ਆ ਕਿ ਜੀ ਸ਼ਮਸ਼ਾਨ ਘਾਟ ਦੀ ਸਾਂਭ ਸੰਭਾਲ ਲਈ, ਉਹਨੂੰ ਠੀਕ ਠਾਕ ਕਰਨ ਲਈ ਹਰ ਸ਼ਮਸ਼ਾਨ ਘਾਟ ਨੂੰ 2 ਲੱਖ ਦੀ ਗ੍ਰਾਂਟ ਦੇਵਾਂਗੇ, ਤਾਂ ਇਸ ਪਿੰਡ 'ਚ ਪ੍ਰਵੀਨ ਜੀ ਸ਼ਮਸ਼ਾਨ ਘਾਟ ਦੀ ਗ੍ਰਾਂਟ ਲਈ ਉਹ 24 ਲੱਖ ਦੀ ਗ੍ਰਾਂਟ ਬਣਦੀ ਆ। ਪਰ ਸੱਚਾਈ ਦੱਸਾਂ, ਇਸ ਪਿੰਡ ਨੂੰ ਕਦੇ ਗ੍ਰਾਂਟ ਮਿਲਦੀ ਹੋ ਨਹੀਂ ਸ਼ਮਸ਼ਾਨ ਘਾਟ ਲਈ। ਕਿਉਂਕਿ ਲੀਡਰ ਕਹਿੰਦੇ ਨੇ ਕਿ ਯਾਰ ਜੇ ਇੱਕ ਨੂੰ ਵੀ ਦੇਤੀ ਤਾਂ ਬਾਕੀ 11 ਨਾਰਾਜ਼ ਹੋ ਜਾਣਗੇ ਜੀ, ਉਹ ਦਿੰਦੇ ਹੀ ਨਹੀਂ ਕਿਸੇ ਨੂੰ। ਇਸੇ ਤਰ੍ਹਾਂ ਗੁਰੂ ਘਰ, ਜੇਕਰ ਸੰਗਤ ਇੱਕ ਥਾਂ ਇਕੱਠੀ ਹੋਵੇ, ਇੱਕ ਪਿੰਡ ਦਾ ਇੱਕ ਗੁਰੂ ਘਰ ਹੋਵੇ, ਤਾਂ ਉਹਦੀ ਸ਼ੋਭਾ ਵੀ, ਉਹਦੀ ਸ਼ਾਨੋਮਤ ਵੀ, ਤੇ ਉਹਦੇ ਵਿੱਚ ਮਰਿਆਦਾ ਵੀ। ਸੋ ਉਸ ਨੂੰ ਲੈ ਕੇ ਵੀ ਸ਼੍ਰੋਮਣੀ ਕਮੇਟੀ ਹੁਣ ਖਾਸ ਕਰ ਇੰਦਰ ਸਿੰਘ ਧਾਮੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਬੀੜਾ ਚੱਕਦੇ ਹਾਂ। ਅਸੀਂ ਇਹ ਚੱਕਦੇ ਹਾਂ ਕਿ ਹਰ ਪਿੰਡ ਦੇ ਅੰਦਰ ਇੱਕ ਸ਼ਮਸ਼ਾਨ ਘਾਟ ਤੇ ਇੱਕ ਗੁਰੂ ਘਰ ਹੋਣਾ ਚਾਹੀਦਾ। ਸੋ ਉਸ ਨੂੰ ਲੈ ਕੇ ਜੇਕਰ ਉਹ ਸੱਚਮੁੱਚ ਆਪਣੇ ਬਿਆਨ ਦੇ ਅਨੁਸਾਰ ਇਸ ਕਵਾਇਦ ਤੇ ਅੱਗੇ ਵੱਧਦੇ ਨੇ ਤਾਂ ਚੰਗੀ ਗੱਲ ਹੋਏਗੀ। ਜੇਕਰ ਸਿਰਫ ਪਹਿਲਿਆਂ ਵਾਂਗ ਰਸਮੀ ਬਿਆਨਬਾਜ਼ੀ ਹੋ ਰਹਿਣੀ ਆ ਤਾਂ ਫਿਰ ਇਹ ਹਰ ਪਿੰਡ ਦੀ ਕਹਾਣੀ ਹੈ। ਭਾਈ ਇੱਕ ਪਿੰਡ ਸਭਰਾ ਦੀ ਕਹਾਣੀ ਸਾਹਮਣੇ ਆ ਗਈ, ਜਿਹੜੇ ਮਰਜ਼ੀ ਪਿੰਡ ਜਾ ਕੇ ਦੇਖ ਲਓ, ਉੱਥੇ ਜਾਤ ਆਧਾਰਿਤ ਵੀ, ਪੱਤੀਆਂ ਆਧਾਰਿਤ ਵੀ, ਧਰਮ ਆਧਾਰਿਤ ਵੀ, ਧਾਰਮਿਕ ਸਥਾਨ ਵੀ ਹੈਗੇ ਤੇ ਸ਼ਮਸ਼ਾਨ ਘਾਟ ਵੀ ਹੈਗੀ। ਤੇ ਇਹ 21ਵੀਂ ਸਦੀ ਦਾ ਸਾਡਾ ਇਹ ਸ਼ਰਮਨਾਕ ਕਾਰਾ ਹੈ ਕਿ ਅਸੀਂ ਸ਼ਮਸ਼ਾਨ ਘਾਟ ਵੀ ਇੱਕ ਨਹੀਂ ਕਰ ਸਕੇ ਜੀ।